ਦਿੱਲੀ ਅੰਦੋਲਨ ਤੋਂ ਲੈ ਕੇ ਹੁਣ ਤੱਕ ਸੇਵਾ ਕਰਦੇ ਆ ਰਹੇ ਹੋ ਤੁਸੀਂ? ਹਾਂ, ਸੇਵਾ ਕਰ ਰਹੇ ਹਾਂ। ਪਹਿਲਾਂ ਸੰਭੂ ਬਾਰਡਰ ਦੇ 8-9 ਮਹੀਨੇ ਰਹੇ ਹਾਂ। ਇੱਥੇ 10 ਮਹੀਨੇ ਹੋ ਗਏ ਸੇਵਾ ਕਰਦੇ ਨੂੰ। ਉਸ ਤੋਂ ਬਾਅਦ ਪਿੰਡ ਨੂੰ ਗੇੜਾ ਮਾਰਿਆ ਕਦੇ ਤੁਸੀਂ? ਨਾ, ਪਿੰਡ ਜਾਂਦੇ ਨਹੀਂ, ਪੱਕਾ ਇੱਥੇ ਰਹਿੰਦੇ ਆ। ਮੇਰੇ ਨਾਲ ਵਾਹਿਗੁਰੂ ਪ੍ਰੇਮ ਭਗਤੀ ਬੜਾ ਪਿਆ ਵਾ। ਹਰ ਇੱਕ ਦੇ ਨਾਲ ਮੈਂ ਜਾਣਾ, ਹਰ ਘਰ ਜਾਣਾ, ਗਜਾ ਕਰਨੀ ਆ। ਬਹੁਤ ਪ੍ਰੇਮ ਕਰਦੇ ਆ। ਟੀਵੀ 84 ਦੇ ਨਾਲ ਜੁੜੇ ਹੋ। ਮੈਂ ਰਜਿੰਦਰ ਸਿੰਘ ਖਨੌਰੀ ਬਾਰਡਰ ਦੇ ਉੱਪਰ ਮੌਜੂਦ ਹਾਂ। ਤਕਰੀਬਨ 11 ਵੱਜ ਚੁੱਕੇ ਨੇ। ਅਜੇ ਵੀ ਧੁੰਦ ਹੈ ਜਾਂ ਜਿਹੜੀ ਠੰਡ ਹੈ ਉਸੇ ਤਰੀਕੇ ਦੇ ਨਾਲ ਹੈ ਜਿਸ ਤਰੀਕੇ ਦੇ ਨਾਲ ਰਾਤ ਦੇ ਵਿਖੇ ਹੈ। ਔਰ ਪਿਛਲੇ ਪਾਸੇ ਤਸਵੀਰਾਂ ਦੇ ਵਿੱਚ ਵੀ ਦੇਖ ਸਕਦੇ ਹੋ ਕਿ ਸਵੇਰ ਦੇ ਸਮੇਂ ਦੇ ਦਰਮਿਆਨ ਜਿਹੜਾ ਸੰਗਤ ਦੇ ਵੱਲੋਂ ਪ੍ਰਸ਼ਾਦਾ ਛਕਿਆ ਜਾ ਰਿਹਾ ਹੈ। ਵੱਖ-ਵੱਖ ਤਰੀਕਿਆਂ ਦੇ ਨਾਲ ਜਿੰਨੇ ਵੀ ਜਥੇਬੰਦੀਆਂ ਦੇ ਪੜਾਅ ਲੱਗੇ ਹੋਏ ਨੇ ਉੱਥੇ ਇਸੇ ਤਰੀਕੇ ਦੀਆਂ ਤਸਵੀਰਾਂ ਤੁਹਾਨੂੰ ਨਜ਼ਰ ਆਉਣਗੀਆਂ। ਪਰ ਇੱਕ ਵੱਖਰੇ ਪ੍ਰਕਾਰ ਦੀ ਤਸਵੀਰ ਤੁਹਾਡੇ ਨਾਲ ਸਾਂਝੀ ਕਰ ਦਿੰਦੇ ਆ। ਔਰ ਮਾਝਾ ਜਥੇਬੰਦੀ ਦੇ ਨਾਲ ਜੁੜੇ ਹੋਏ ਇੱਕ ਜਿਹੜੇ ਸੇਵਾਦਾਰ ਦੇ ਵੱਲੋਂ ਹਰਿਆਣਾ ਦੇ ਪਿੰਡਾਂ ਦੇ ਵਿੱਚ ਜਾਇਆ ਜਾਂਦਾ ਤਾਂ ਉਹਨਾਂ ਪਿੰਡਾਂ ਦੇ ਵਿੱਚ ਜਿਹੜੀ ਦੁੱਧ ਦੀ ਗਜਾ ਹੈ, ਦੁੱਧ ਦੀ ਗਜਾ ਕਰਕੇ ਲੰਗਰਾਂ ਦੇ ਵਿੱਚ ਪਾਉਂਦੇ ਆ। ਗੱਲਬਾਤ ਕਰ ਲੈਂਦੇ ਆ। ਬਾਈ ਜੀ, ਕੀ ਨਾਮ ਹੈ ਤੁਹਾਡਾ? ਅਮਜੀਤ ਸਿੰਘ, ਕਿੱਥੋਂ ਦੇ ਰਹਿਣ ਵਾਲੇ ਹੋ ਤੁਸੀਂ? ਜ਼ਿਲ੍ਹਾ ਤਰਨਤਾਰਨ। ਕਿਹੜੀ ਜਥੇਬੰਦੀ ਦੇ ਨਾਲ ਜੁੜੇ ਹੋਏ ਹੋ? ਇੰਦਰਜੀਤ ਕੋਟ ਵੱਡਾ। ਤੇ ਇਹ ਜਿਹੜਾ ਸਾਈਕਲ ਤੇ ਡੋਲਣੀ ਰੱਖ ਕੇ, ਡੱਬੇ ਰੱਖ ਕੇ ਪਿੰਡਾਂ ਦੇ ਵਿੱਚ ਜਾਣ ਦਾ ਮਨੋਰਥ ਕੀ ਹੈ ਤੁਹਾਡਾ? ਗਜਾ ਕਰਕੇ ਲਿਆਉਣੀ ਆ, ਸੇਵਾ ਕਰਨੀ ਆ। ਹਾਂਜੀ। ਇਸੇ ਤਰ੍ਹਾਂ ਦਿੱਲੀ ਅੰਦੋਲਨ ਤੋਂ ਲੈ ਕੇ ਹੁਣ ਤੱਕ ਸੇਵਾ ਕਰਦੇ ਆ ਰਹੇ ਹੋ ਤੁਸੀਂ? ਹਾਂ, ਸੇਵਾ ਕਰ ਰਹੇ ਹਾਂ। ਪਹਿਲਾਂ ਸੰਭੂ ਬਾਰਡਰ ਦੇ 8-9 ਮਹੀਨੇ ਰਹੇ ਹਾਂ। ਇੱਥੇ 10 ਮਹੀਨੇ ਹੋ ਗਏ ਸੇਵਾ ਕਰਦੇ ਨੂੰ। ਗਜਾ ਕਰੀਦਾ। ਰੋਜ਼ ਦੀ ਰੁਟੀਨ ਤੁਹਾਡੀ ਇਹੀ ਰਹਿੰਦੀ? ਹਾਂ, ਰੋਜ਼ ਜਾਈਦਾ। ਕਿਹੜੇ ਪਿੰਡਾਂ ਜਾਂਦੇ ਹੋ? ਪਿੰਡ ਦਾਤਾ ਸਿੰਘ ਵਾਲੇ, ਹਰਿਆਣੇ ਦੇ ਵਿੱਚ। ਹਾਂਜੀ। ਤੇ ਕਿਸ ਤਰੀਕੇ ਦਾ ਉਹਨਾਂ ਲੋਕਾਂ ਦਾ ਮਾਹੌਲ ਹੈ ਜਾਂ ਲੋਕਾਂ ਦੀ ਰੁਚੀ ਕਿਸ ਤਰੀਕੇ ਦੀ ਹੈ ਜਦੋਂ ਉੱਥੇ ਜਾਂਦੇ ਹੋ, ਦੁੱਧ ਦੀ ਗਜਾ ਕਰਕੇ ਲੈ ਕੇ ਆਉਣੇ ਹੋ? ਫਿਰ ਲੋਕਾਂ ਦਾ ਰੁਝਾਨ ਕਿਸ ਤਰੀਕੇ ਦੇ ਨਾਲ, ਕੀ ਗੱਲਬਾਤ ਹੁੰਦੀ ਤੁਹਾਡੇ ਨਾਲ ਉਹਨਾਂ ਦੀ? ਬਸ ਠੀਕ ਠਾਕ ਗਜਾ ਪਾਈ ਜਾਂਦੇ ਨੇ। ਘਰ ਚੰਗੇ ਵੀ, ਬਹੁਤ ਵਧੀਆ ਘਰ ਆ। ਸੇਵਾ ਦੇ ਜਾਂਦੇ ਦੁੱਧ ਦੀ। ਹੁਣ ਜਾਈਏ ਤੇ ਹੁਣ 8-9 ਵਜੇ ਜਾਈਏ ਤੇ ਹੁਣ ਹੀ ਦੁੱਧ ਲੈ ਆਈਦਾ। 8-9 ਕਿਲੋ ਲੈ ਆਈਦਾ ਜੀ। ਹਾਂਜੀ। ਇੱਕੇ ਪਿੰਡ 'ਚ ਹੀ ਰੋਜ਼ ਜਾਂਦੇ ਹੋ? ਇੱਕੇ ਪਿੰਡ ਚਾਹੀਦਾ ਜੀ। ਕੀ ਗੱਲਬਾਤ ਸਾਂਝੀ ਕਰਦੇ ਤੁਹਾਡੇ ਨਾਲ? ਮੇਰੇ ਨਾਲ ਵਾਹਿਗੁਰੂ ਪ੍ਰੇਮ ਭਗਤੀ ਬੜਾ ਪਿਆ ਵਾ। ਹਰ ਇੱਕ ਦੇ ਨਾਲ ਮੈਂ ਜਾਣਾ, ਹਰ ਘਰ ਜਾਣਾ, ਗਜਾ ਕਰਨੀ ਆ। ਬਹੁਤ ਪ੍ਰੇਮ ਕਰਦੇ ਆ। ਆਂਦੇ ਵਾਹਿਗੁਰੂ ਚਾਹ ਪੀ ਕੇ ਜੋ, ਪ੍ਰਸਾਦੇ ਛਕ ਕੇ ਜੋ। ਅਸੀਂ ਤਾਂ ਵਾਹਿਗੁਰੂ ਚਾਹ ਹੀ ਪੀ ਕੇ ਜਾਵਾਂਗੇ, ਪ੍ਰਸਾਦਾ ਨਹੀਂ ਸਕਦੇ। ਹਾਂਜੀ। ਤੇ ਪਿੱਛੇ ਪਰਿਵਾਰ ਦੇ ਵਿੱਚ ਕੌਣ ਕੌਣ ਹੈ ਤੁਹਾਡੇ? ਭੈਣ ਭਰਾ ਹੀ ਆ ਜੀ। ਹਾਂਜੀ। ਖੇਤੀਬਾੜੀ ਕਰਦੇ ਹੋ ਤੁਸੀਂ? ਖੇਤੀਬਾੜੀ ਕਰਦੇ ਹਾਂ ਜੀ। ਹਾਂਜੀ। ਇਸ ਜਥੇਬੰਦੀ ਦੇ ਨਾਲ ਕਦੋਂ ਕਦੇ ਜੁੜੇ ਹੋਏ ਹੋ? ਮੈਨੂੰ ਜੀ ਬਹੁਤ ਚਿਰ ਹੋ ਗਏ ਇਹਨਾਂ ਨਾਲ ਜਥੇਬੰਦੀ ਨਾਲ ਜੁੜੇ ਹੋਏ। ਸੰਭੂ ਬਾਰਡਰ 'ਤੇ ਵੀ ਰਹੇ ਅਸੀਂ 8-9 ਮਹੀਨੇ ਰਹੇ ਹਾਂ। ਬਾਬਾ ਪੜਕ ਸਿੰਘ, ਪਿੰਡ ਪੜਿੰਗੜੀ ਪ੍ਰਧਾਨ ਤਰਨਤਾਰਨ ਵਾਲੇ, ਇਹਨਾਂ ਨਾਲ ਜੁੜੇ ਹੋਏ ਹਾਂ। ਹੋਰ ਜਥੇਬੰਦੀ ਵੱਲ ਨਹੀਂ ਗਏ ਤੱਕ। ਜਿਹੜੇ ਪਿੰਡਾਂ ਦੇ ਵਿੱਚ ਤੁਸੀਂ ਜਾਂਦੇ ਹੋ, ਜਿਹੜੇ ਉਹ ਪਿੰਡ ਦੇ ਜਿਹੜੇ ਲੋਕ ਹੈ ਉਹ ਇਸ ਖਨੌਰੀ ਮੋਰਚੇ ਦੇ ਵਿੱਚ ਵੀ ਹਾਜ਼ਰੀ ਲਗਵਾਉਣ ਵਾਸਤੇ ਆ ਰਹੇ ਆ? ਆਉਂਦੇ ਆ ਜੀ, ਆਉਂਦੇ ਆ। 10-12 ਜਣੇ ਆਉਂਦੇ ਆ। ਹਾਂਜੀ। ਸਰਪੰਚ ਨਿਰਮਲ ਸਿੰਘ ਉਹ ਵੀ ਆਉਂਦੇ ਨੇ। ਦੁੱਧ ਦੀ ਸੇਵਾ ਕਰਕੇ ਅਸੀਂ 4 ਤਰੀਕ ਨੂੰ ਆਏ ਸੀ। ਹਾਂਜੀ। ਸੇਵਾ ਕਰਦੇ ਆ। ਪ੍ਰਸਾਦਾ ਲੰਗਰ ਲਾਇਆ ਸੀ ਇੱਥੇ। ਹਾਂਜੀ। ਡੱਲੇਵਾਲ ਸਾਹਿਬ ਨੇ ਜਿਹੜਾ ਕਿਸਾਨਾਂ ਵਾਸਤੇ, ਮਜ਼ਦੂਰਾਂ ਵਾਸਤੇ ਇੱਕ ਵੱਡਾ ਹੱਠ ਕੀਤਾ ਹੋਇਆ, ਇਸ ਚੀਜ਼ ਨੂੰ ਤੁਸੀਂ ਇੱਕ ਸੇਵਾਦਾਰ ਹੋਣ ਦੇ ਨਾਤੇ ਕੀ ਸੋਚਦੇ ਹੋ? ਅਸੀਂ ਤਾਂ ਨੇ ਹਰ ਕੋਈ ਆਵੇ, ਪਿੰਡਾਂ ਤੋਂ ਆਉਣ, ਪਤਾ ਲੱਗੇ ਉਹਨਾਂ ਨੂੰ ਇੱਥੇ ਬੈਠੇ ਆ ਅੰਦੋਲਨ ਦੇ ਵਿੱਚ। ਹਾਂਜੀ। ਇਹ ਜਿਹੜਾ ਸਾਈਕਲ ਹੈ ਜਥੇਬੰਦੀ ਦਾ ਜਾਂ ਤੁਹਾਡਾ ਆਪਣਾ ਜਿੱਤੇ ਸੇਵਾ ਕਰਨ ਵਾਸਤੇ ਜਾਂਦੇ? ਸਾਈਕਲ ਮੇਰਾ ਆਪਦਾ ਹੀ ਆ। ਮੈਂ ਸਾਈਕਲ ਤੇ ਚੱਲ ਕੇ ਆਇਆ। ਮੈਂ ਤੀਜੇ ਦਿਨ ਇੱਥੇ ਆਇਆ ਸਾਈਕਲ ਤੇ। ਅੱਛਾ, ਮਤਲਬ ਜਿਹੜਾ ਤੁਸੀਂ 250-300 ਕਿਲੋਮੀਟਰ ਪਿੰਡ ਤੋਂ ਇੱਥੇ ਖਨੌਰੀ ਮੋਰਚੇ ਤੇ ਆਏ ਹੋ, ਸਾਈਕਲ ਤੇ ਆਏ ਹੋ? ਸਾਈਕਲ ਤੇ ਆਇਆ। ਹਾਂਜੀ, ਸਾਈਕਲ ਤੇ ਆਇਆ। ਸਾਈਕਲ ਮੇਰਾ ਆਪਦਾ ਹੀ ਆ ਜੀ। ਹਾਂਜੀ। ਤੇ ਉਸ ਤੋਂ ਬਾਅਦ ਪਿੰਡ ਨੂੰ ਗੇੜਾ ਮਾਰਿਆ ਕਦੇ ਤੁਸੀਂ? ਨਾ, ਪਿੰਡ ਜਾਂਦੇ ਨੇ, ਅਸੀਂ ਪੱਕਾ ਇੱਥੇ ਰਹਿੰਦੇ ਆ। ਕਿੰਨਾ ਚਿਰ ਅੰਦੋਲਨ ਚੱਲਦਾ, ਫਿਰ ਅਸੀਂ ਜਾਵਾਂਗੇ। ਸਾਡੇ ਕਿਸਾਨਾਂ ਦਾ ਮੰਨਣ ਸਾਰੇ। ਹਾਂਜੀ। ਹੁਣ ਜੇ ਪਿੰਡ ਜਾਣਾ ਪੈ ਗਿਆ ਫਿਰ ਵੀ ਸਾਈਕਲ ਤੇ ਜਾਓਗੇ? ਇੰਨੀ ਠੰਡ ਹੁੰਦੇ ਬਾਅਦ ਸਾਈਕਲ ਤੇ ਜਾਵਾਂਗੇ ਜੀ। ਪਹਿਲੀ ਗੱਲ ਤਾਂ ਸਾਨੂੰ ਜਾਣ ਦੀ ਲੋੜ ਨਹੀਂ ਪੈਂਦੀ। ਅਸੀਂ ਇੱਥੇ ਸੇਵਾ ਕਰਦੇ ਹਾਂ, ਬਹੁਤ ਸੇਵਾ ਕਰਦੇ ਹਾਂ ਵਾਹਿਗੁਰੂ। ਹਾਂਜੀ। ਕੀ ਕਹਿਣਾ ਕੀ ਚਾਹੋਗੇ ਜਿਹੜੇ ਲੋਕ ਘਰਾਂ ਦੇ ਵਿੱਚ ਬੈਠੇ ਹੋਏ ਨੇ, ਉਹ ਚਾਹੁੰਦੇ ਵੀ ਨੇ ਕਿਸਾਨਾਂ ਦੀਆਂ, ਮਜ਼ਦੂਰਾਂ ਦੀਆਂ ਮੰਗਾਂ ਦਾ ਹੱਲ ਹੋਣਾ ਚਾਹੀਦਾ ਹੈ, ਉਹਨਾਂ ਵਾਸਤੇ ਮੈਸੇਜ ਕੀ ਹੈ ਤੁਹਾਡੇ ਵੱਲੋਂ? ਅਸੀਂ ਤਾਂ ਨੇ ਹਰ ਕੋਈ ਆਓ, ਸਾਰੇ ਜਣੇ ਆਓ, ਇਕੱਠੇ ਹੋ ਕੇ ਆਓ। ਪਿੰਡੋਂ ਪਿੰਡ ਵੀ ਪਤਾ ਲੱਗੇ ਇੱਥੇ ਅੰਦੋਲਨ ਚੱਲ ਰਿਹਾ। ਕਈਆਂ ਦੇ ਉਤਰਾ ਫਲਾਣ ਢਮਕਰਾ, ਇੱਥੇ ਅੰਦੋਲਨ ਬਹੁਤ ਤਗੜੇ ਚੱਲ, ਲੰਗਰ ਚੱਲਣ ਦੇ ਆ। ਅੰਮ੍ਰਿਤਸਰੀਆਂ ਦੇ ਚੱਲਣ ਦੇ ਆ, ਤਰਨਤਾਰਨੀਆਂ ਦੇ ਚੱਲਣ ਦੇ ਆ, ਸ਼ੇਰਗੜੀਆਂ ਦੇ ਚੱਲਣ ਦੇ ਆ। ਲੰਗਰ ਬਹੁਤ ਚੱਲ ਰਹੇ ਆ। ਰਸਤਾ ਵੀ ਸਿਰੇ ਆਉਂਦੀਆਂ ਵਾਹਿਗੁਰੂ।
ਬਿਲਕੁਲ। ਹਾਂਜੀ। ਇਹ ਬਾਬਾ ਜੀ ਸਾਈਕਲ ਤੇ ਰੋਜ਼ ਪਿੰਡਾਂ ਦੇ ਵਿੱਚ ਜਾਂਦੇ ਨੇ ਤੇ ਦੁੱਧ ਦੀ ਗਜਾ ਕਰਕੇ ਲੈ ਕੇ ਆਉਂਦੇ ਨੇ, ਜਿਸ ਦੁੱਧ ਦੇ ਨਾਲ ਸੰਗਤ ਵਾਸਤੇ ਜਿਹੜਾ ਚਾਹ ਪਾਣੀ ਤੇ ਪ੍ਰਸ਼ਾਦੇ ਪਾਣੀ ਦਾ ਜਿਹੜਾ ਇੰਤਜ਼ਾਮ ਹੈ ਉਹ ਹੁੰਦਾ ਹੈ। ਤੇ ਤਸਵੀਰ ਦੇ ਵਿੱਚ ਸਾਂਝੀ ਕਰ ਦਿੰਦੇ ਕਿ ਕਿਸ ਤਰੀਕੇ ਦੇ ਨਾਲ ਖਨੌਰੀ ਮੋਰਚੇ ਦੇ ਵਿੱਚ ਸੰਘਰਸ਼ ਕਮੇਟੀ ਕੋਟ ਬੁੱਢਾ ਦੇ ਨਾਲ ਜੁੜੇ ਹੋਏ ਨੇ ਔਰ ਇੱਕ ਨਵੇਕਲੀ ਸੇਵਾ ਇਹਨਾਂ ਦੀ ਦੇਖੀ ਜਾ ਸਕਦੀ ਹੈ ਕਿ ਕਿਵੇਂ ਇੰਨੀ ਠੰਡ ਹੋਣ ਦੇ ਬਾਵਜੂਦ ਵੀ ਪਿੰਡਾਂ ਦੇ ਵਿੱਚੋਂ ਦੁੱਧ ਦੀ ਗਜਾ ਕਰਕੇ ਸੇਵਾ ਕਰਕੇ ਲੈ ਕੇ ਆਉਂਦੇ ਨੇ ਔਰ ਜਿਸ ਦੇ ਨਾਲ ਸੰਗਤ ਦਾ ਪ੍ਰਸ਼ਾਦੇ ਪਾਣੀ ਦਾ ਚਾਹ ਪਾਣੀ ਦਾ ਪ੍ਰਬੰਧ ਚੱਲਦਾ ਹੈ। ਔਰ ਇਸੇ ਨੂੰ ਲੈ ਕੇ तमाम ਸਾਰੇ ਜਿਹੜੇ ਹੋਰ ਖਨੌਰੀ ਮੋਰਚੇ ਦੇ ਇੰਤਜ਼ਾਮ ਨੇ ਜਾਂ ਜਿਸ ਤਰੀਕੇ ਦੀਆਂ ਸੰਗਤਾਂ ਦਾ ਉਦਮ ਕੀਤਾ ਹੋਇਆ ਉਹ ਵੀ ਤੁਹਾਡੇ ਦਰਮਿਆਨ ਲੈ ਕੇ ਹਾਜ਼ਰ ਹੋਵਾਂਗੇ। ਧੰਨਵਾਦ।